92 ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਪੂਰੇ ਅਮਰੀਕਾ ਭਰ ਦੇ ਵਿੱਚ ਦਿੰਦੇ ਆ ਰਹੇ ਹਨ। ਕਿਸੇ ਵੀ ਤਰੀਕੇ ਦੇ ਇੰਸ਼ੋਰੈਂਸ ਲਈ ਕਾਲ ਖਾਲਸਾ ਇੰਸ਼ੋਰੈਂਸ 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415905205003। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜਗਰਾਜ ਸਿੰਘ ਢਾਲੀਵਾਲ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਜ਼ੈਂਡਰ ਗਰੁੱਪ, ਜਿੱਥੇ ਤੁਸੀਂ ਹੋਮ ਲੋਨਸ ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਹੁਣ ਤੋਂ ਕੁਝ ਘੰਟੇ ਪਹਿਲਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਹਾਈਵੇ 5 ਦੇ ਉੱਤੇ ਜੋ ਅੱਗ ਲੱਗੀ ਹੈਗੀ ਆ, ਉਹਦੇ ਨਾਲ I-5 ਕੈਸਟਿਕ ਦੇ ਲਾਗੇ ਦੋਨਾਂ ਡਾਇਰੈਕਸ਼ਨ ਦੇ ਵਿੱਚ ਸ਼ਟ ਡਾਊਨ ਕਰਨਾ ਪਿਆ। ਜਦੋਂ ਤੱਕ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ, ਇਹ ਹਜੇ ਤੱਕ ਮੇਕ ਸ਼ੋਰ ਨਹੀਂ ਹੋਇਆ ਵੀ I-5 ਨੂੰ ਖੋਲਤਾ ਹੈ ਕਿ ਨਹੀਂ, ਪਰ ਇਹ 3 ਜੋ ਅਲਾਰਮ ਉਹ ਫਾਇਰ ਕਹੀ ਜਾ ਰਹੀ ਆ। 250 ਤੋਂ ਵੱਧ ਏਕੜ ਸੜਕੇ ਸਵਾਹ ਹੋ ਚੁੱਕੇ ਹੈਗੇ ਆ। ਰਾਊਟ ਫਾਇਰ ਸਟਾਰਟ ਹੋਈ ਆ ਕਹਿੰਦੇ ਪਈ ਦੁਪਹਿਰੋਂ ਥੋੜਾ ਜਿਹਾ ਸਮਾਂ ਬਾਅਦ I-5 ਤੇ ਲੇਕ ਹਿਊਜ਼ ਰੋਡ, ਲਾਸ ਐਂਜਲਸ ਕਾਉਂਟੀ ਫਾਇਰ ਡਿਪਾਰਟਮੈਂਟ ਨੇ ਦੱਸਿਆ 4 ਵਜੇ ਤੋਂ ਬਾਅਦ ਸੈਂਟਾ ਕਲੈਰੀਟਾ ਵੈਲੀ ਸ਼ੈਰਿਫ ਸਟੇਸ਼ਨ ਨੇ ਇਹ ਕਿਹਾ ਵੀ 250 ਏਕੜ ਤੱਕ ਵੱਧ ਗਈ ਹੈ ਤੇ ਇਵੈਕੂਏਸ਼ਨ ਆਰਡਰ ਉੱਥੇ ਕੀਤੇ ਗਏ ਹੈਗੇ ਆ। ਇਵੈਕੂਏਸ਼ਨ ਆਰਡਰਸ ਵੀ ਉਹਨੇ ਟਵਿੱਟਰ ਦੇ ਉੱਤੇ ਜਾਰੀ ਕੀਤੇ ਆ। 7 ਫਾਇਰ ਫਾਈਟਰ ਨੂੰ ਹੀਟ ਰਿਲੇਟਡ ਜਿਹੜੀਆਂ ਆ ਸੱਟਾਂ ਲੱਗੀਆਂ, ਇੰਜਰੀਜ਼ ਹੋਈਆਂ ਹੈਗੀਆਂ ਆ। ਫਾਇਰ ਫਾਈਟਰਸ ਇਸ ਅੱਗ ਨੂੰ ਬੜੀ ਜ਼ੋਰ ਸ਼ੋਰ ਨਾਲ ਫਾਈਟ ਕਰ ਰਹੇ ਆ। 3rd ਅਲਾਰਮ ਬ੍ਰਸ਼ ਫਾਇਰ। ਸੋ ਜੇ ਕਿਸੇ ਨੂੰ ਅਪਡੇਟ ਹੋਈ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 408-272-5200 ਤੇ ਕਾਲ ਕਰਕੇ ਦੱਸ ਦਿਓ ਤੇ ਆਪਾਂ ਅਪਡੇਟ ਕਰ ਦਾਂਗੇ, ਚਾਹੇ ਇਸੇ ਪ੍ਰੋਗਰਾਮ ਜਾਂ ਅਗਲੇ ਪ੍ਰੋਗਰਾਮ ਦੇ ਵਿੱਚ। ਪਰ ਜਿੱਥੇ ਤੱਕ ਲੇਟੈਸਟ ਮੈਂ ਦੇਖ ਰਿਹਾ ਉਹਦੇ 'ਚ ਇਹੀ ਸੀ ਕਿ ਹਾਈਵੇ 5 ਨੂੰ ਸ਼ਟ ਡਾਊਨ ਕੀਤਾ ਹੋਇਆ ਹੈ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ, ਸਦਰਨ ਕੈਲੀਫੋਰਨੀਆ 'ਚ ਖਾਸ ਕਰਕੇ ਜਿਹੜੀ ਹੀਟ ਵੇਵ ਚੱਲ ਰਹੀ ਆ, ਉਸ ਦੇ ਚੱਲਦਿਆਂ ਅੱਜ ਕਹਿੰਦੇ ਵੀ ਬਿਜਲੀ ਦੀ ਗ੍ਰਿਡ ਦੇ ਉੱਤੇ, ਪਾਵਰ ਗ੍ਰਿਡ ਦੇ ਉੱਤੇ ਚੰਗਾ ਭਾਰ ਪੈ ਰਿਹਾ ਆ। 115 ਡਿਗਰੀ ਜਿਹੜੇ ਫਾਰਨਹਾਈਟ ਤੱਕ ਕਈ ਥਾਵਾਂ ਦੇ ਉੱਤੇ ਤਾਪਮਾਨ ਸਦਰਨ ਕੈਲੀਫੋਰਨੀਆ ਦੇ ਵਿੱਚ ਜਾ ਸਕਦਾ ਆ। ਇੱਥੋਂ ਤੱਕ ਕਿ ਸਤੰਬਰ ਮਹੀਨੇ ਦੇ ਵਿੱਚ ਹੋਰ ਕਈ ਦਿਨ ਤਾਪਮਾਨ 100 ਡਿਗਰੀ ਤੋਂ ਉੱਤੇ ਰਹਿਣ ਦੀਆਂ ਕਿਆਸ ਰਹੀਆਂ ਨੇ। ਸੋ ਐਕਸਟ੍ਰੀਮ ਹੀਟ ਜਿਹੜੀ ਆ ਇਸ ਸਮਰ ਦੇ ਵਿੱਚ, ਜਿਹੜੀ ਪ੍ਰੋਲੋਂਗਡ ਹੀਟ ਲੰਮੇ ਚਿਰ ਦੇ ਲਈ ਜਿਹੜੀ ਚੱਲ ਰਹੀ ਆ, ਉਸ ਦੇ ਨਾਲ ਫਲੈਕਸ ਅਲਰਟ ਤੇ ਜਿਹੜੇ ਆਊਟੇਜਸ ਆ ਉਹ ਲੋਕਾਂ ਨੂੰ ਝੱਲਣੇ ਪੈ ਸਕਦੇ ਆ। ਸੋ ਗ੍ਰਿਡ ਵਾਲੇ ਇਹ ਬਾਰ-ਬਾਰ ਇਤਲਾਹ ਦੇ ਰਹੇ ਆ ਵੀ 78 ਡਿਗਰੀ ਤੋਂ ਥੱਲੇ ਜਿਹੜਾ ਤਾਪਮਾਨ ਆ ਆਪਣੇ ਥਰਮੋਸਟੈਟਸ ਦਾ ਉਹ ਨਾ ਰੱਖੋ। ਜਦੋਂ ਇੱਕ ਵਾਰੀ ਠੰਡ ਹੋ ਜਾਵੇ ਤਾਂ ਜਿਹੜੀਆਂ ਸ਼ੇਡਸ ਆ ਉਹ ਲਾ ਕੇ ਰੱਖੋ ਵੀ ਅੰਦਰ ਧੁੱਪ ਜਿਹੜੀ ਉਹ ਨਾ ਆਵੇ। ਸੋ ਗਰਮੀ ਕਹਿੰਦੇ ਵੀ ਜਦੋਂ ਜੇ ਤੁਸੀਂ ਅਵਨ ਵੀ ਚਲਾਉਣੀ ਆ ਤੇ ਆਫਟਰਨੂਨ ਦੇ ਵਿੱਚ ਚਲਾਉਣ ਤੋਂ ਜਿਹੜਾ ਆ ਉਹ ਗੁਰੇਜ਼ ਜਿਹੜਾ ਉਹ ਕੀਤਾ ਜਾਵੇ। ਸੋ ਆਉਣ ਵਾਲੇ ਕਈ ਦਿਨ, ਆਉਣ ਵਾਲਾ ਪੂਰਾ ਵੀਕ ਹੀ ਜਿਹੜੀ ਆ ਭਰ ਗਰਮੀ ਦਾ ਜਿਹੜਾ ਉਹ ਰਹਿਣ ਵਾਲਾ ਆ। ਨੈਸ਼ਨਲ ਵੈਦਰ ਸਰਵਿਸ ਨੇ ਆਲਰੇਡੀ ਐਕਸੈਸਿਵ ਹੀਟ ਵਾਰਨਿੰਗ ਉਹ ਇਸ਼ੂ ਕਰ ਦਿੱਤੀ ਹੈ। ਇਸ ਵਾਰ ਨਦਰਨ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਦੇ ਲਈ ਵੀ ਐਲਾਨੀ ਗਈ ਆ। ਸੋ ਲੇਬਰ ਡੇ ਵੀਕਐਂਡ ਦੇ ਉੱਤੇ ਕਾਫੀ ਵੱਧ ਤਾਪਮਾਨ ਜਿਹੜਾ ਆ ਉਹ ਰਹਿਣ ਵਾਲਾ ਆ। ਯੂਜਲੀ ਅਜਿਹੇ ਲੌਂਗ ਵੀਕਐਂਡ ਦੇ ਉੱਤੇ ਲੋਕ ਬਾਹਰ ਨਿਕਲਦੇ ਨੇ। ਐਂਡ ਆਫ ਸਮਰ ਜਾਂ ਜਿਹੜਾ ਕਹਿੰਦੇ ਵੀ ਸਟਾਰਟ ਆਫ ਫਾਲ ਯੂਜਲੀ ਲੇਬਰ ਡੇ ਵੀਕਐਂਡ ਨੂੰ ਮੰਨਿਆ ਜਾਂਦਾ ਆ। ਪਰ ਇਸ ਵਾਰ ਜਿਹੜੀ ਸਮਰ ਆ ਉਹ ਕਾਫੀ ਲੰਬੀ ਜਿਹੜੀ ਉਹ ਵੱਧਦੀ ਜਾ ਰਹੀ ਹੈਗੀ ਆ। ਜੀ ਬਿਲਕੁਲ, ਬਹੁਤ ਹੀ ਜੋ ਖਤਰਨਾਕ ਖਬਰਾਂ ਆ ਰਹੀਆਂ ਹੈਗੀਆਂ ਕੈਲੀਫੋਰਨੀਆ ਦੇ ਵਿੱਚ ਗ੍ਰਿਡ ਨੂੰ ਲੈ ਕੇ, ਪਈ ਫੇਲ ਹੋ ਸਕਦਾ ਕਿਸੇ ਟਾਈਮ ਵੀ। ਸੋ ਸਾਰੇ ਜਣੇ ਮੋਮਬੱਤੀ ਵਗੈਰਾ ਜਾਂ ਕੁਛ ਨਾ ਕੁਛ ਬੈਟਰੀ ਜ਼ਰੂਰ ਰੱਖੋ। ਸੋ ਪਤਾ ਨਹੀਂ ਕਿਹੜੇ ਵੇਲੇ ਬਿਜਲੀ ਜਾ ਸਕਦੀ ਹੈਗੀ ਆ। ਪੱਖੀਆਂ ਵੀ ਰੱਖੋ ਕਿਉਂਕਿ ਸਾਰੇ ਇੰਨੀ ਗਰਮੀ ਦੇ ਵਿੱਚ ਗੱਲ ਬਣਨੀ ਨਹੀਂ। ਜਿਹੜੀਆਂ ਹੁਣ ਕਈ ਇਹਦੀ ਸਜਾਵਟ ਦੇ ਲਈ ਜਾਂ ਸੱਭਿਆਚਾਰ ਨੂੰ ਦਿਖਾਉਣ ਦੇ ਲਈ ਆਪਾਂ ਰੱਖੀਆਂ ਆ, ਉਹਨਾਂ ਤੋਂ ਮਿੱਟੀ ਘੱਟਾ ਝਾੜ ਲਓ, ਕੀ ਪਤਾ ਜਿਹੜੀ ਉਹ ਲੋੜ ਪੈ ਜਾਵੇ। ਤੇ ਕੈਲੀਫੋਰਨੀਆ ਨੇ ਇੱਕ ਨਵਾਂ ਬਿੱਲ, ਜੋ ਕੈਲੀਫੋਰਨੀਆ ਦੀ ਸਟੇਟ ਲੈਜਿਸਲੇਟਰ ਆ, ਉਹਨਾਂ ਨੇ ਪਾਸ ਕੀਤਾ ਹੈਗਾ, ਜਿਹਦੇ ਵਿੱਚ ਜੋ ਕੁਝ ਕੰਪਨੀਆਂ ਹੈਗੀਆਂ ਆ, ਵੱਡੀਆਂ ਕੰਪਨੀਆਂ, ਉਹਨਾਂ ਨੂੰ ਆਪਣੀਆਂ ਇੰਪਲਾਈਜ਼ ਦੀ ਜੋ ਤਨਖਾਹ ਆ
ਉਹ ਡਿਸਕਲੋਜ਼ ਕਰਨੀ ਪਊਗੀ। ਸੋ ਬਹੁਤ ਸਾਰੀਆਂ ਕੰਪਨੀ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਆ, ਉਹ ਤਨਖਾਹ ਉਹਨਾਂ ਨੂੰ ਪਬਲਿਕਲੀ ਡਿਸਕਲੋਜ਼ ਕਰਨੀ ਪਊਗੀ। ਤੇ ਇਸੇ ਤਰ੍ਹਾਂ ਇੱਕ ਹੋਰ ਬਿੱਲ ਕੈਲੀਫੋਰਨੀਆ ਦਾ ਲੈਜਿਸਲੇਚਰ ਆ ਜਿਨ੍ਹਾਂ ਨੇ ਪਾਸ ਕੀਤਾ ਆ, ਉਹ ਬੱਚਿਆਂ ਦੀ ਇੰਟਰਨੈਟ ਸੇਫਟੀ ਦੇ ਲਈ ਹੈਗਾ ਆ। ਕੈਲੀਫੋਰਨੀਆ ਇਜ਼ ਅਪਰੋਪਰੀਏਟ ਡਿਜ਼ਾਈਨ ਕੋਡ ਐਕਟ। ਇਹ ਰਿਕੁਆਇਰ ਕਰੂਗਾ ਆਨਲਾਈਨ ਪਲੇਟਫਾਰਮਸ ਟੂ ਪ੍ਰੋਐਕਟਿਵਲੀ ਕੰਸੀਡਰ ਕਿਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਆ ਤਾਂ ਕਿ ਜੋ ਬੱਚੇ ਆ ਉਹ ਮਾਈਨਰਸ ਜਿਹੜੇ ਆ ਉਹ ਇਸ ਤੋਂ ਬਚੇ ਰਹਿਣ। ਇਹ ਇੱਕ ਬਹੁਤ ਵੱਡੀ ਪ੍ਰੋਬਲਮ ਚੱਲਦੀ ਜਾ ਰਹੀ ਆ। ਪਿਛਲੇ ਦਿਨਾਂ ਦੇ ਵਿੱਚ ਇੰਡੀਆ 'ਚ ਰਾਜਕਰਮਵੀਰ ਸਿੰਘ ਜੀ, ਇੱਕ ਕੰਪਨੀ ਨੇ ਸਰਵੇ ਕੀਤਾ ਸੀ ਤੇ ਕਹਿੰਦੇ ਵੀ 5th ਤਾਂ 6th ਗ੍ਰੇਡ ਦੇ ਬੱਚਿਆਂ ਨੇ ਕਿਹਾ ਵੀ ਅਸੀਂ ਪੋਰਨੋਗ੍ਰਾਫੀ ਦੇਖਦੇ ਹਾਂ ਫੋਨ ਤੇ। ਹੁਣ ਤੁਸੀਂ ਹਿਸਾਬ ਲਾ ਲਓ, ਕਿਉਂਕਿ ਪੇਰੈਂਟਸ ਨੂੰ ਬਹੁਤ ਸਾਰਿਆਂ ਨੂੰ ਪਤਾ ਨਹੀਂ ਵੀ ਕਿਸ ਤਰ੍ਹਾਂ ਤੁਸੀਂ ਸਾਈਟਸ ਜਿਹੜੇ ਆ ਬਲੌਕ ਕਰ ਸਕਦੇ ਹੈਗੇ ਆ, ਤੇ ਉਹ ਤੇ ਬੱਚੇ ਇਹ ਕੰਮ ਕਰ ਰਹੇ ਹੈਗੇ। ਬਿਲਕੁਲ, ਨਿਆਣੇ ਅੱਜ ਕੱਲ੍ਹ ਦੇ ਜਿਹੜੇ ਅੱਜ ਦੀ ਟੈਕਨੋਲੋਜੀ ਦੇ ਵਾਹ ਵਾਸਤਾ ਜ਼ਿਆਦਾ ਆ। ਆਪਾਂ ਕਈ ਵਾਰੀ ਇਸ ਚੀਜ਼ ਦੇ ਵਿੱਚ ਪਿੱਛੇ ਰਹਿ ਗਏ ਆ। ਉਹ ਬਹੁਤ ਸਾਰੀਆਂ ਐਪਸ ਇੱਦਾਂ ਦੀਆਂ ਹਿਡਨ ਹੁੰਦੀਆਂ ਆ, ਤੁਹਾਨੂੰ ਜਿਹੜਾ ਉਹ ਪਤਾ ਨਹੀਂ ਹੁੰਦਾ, ਤੇ ਨਿਆਣੇ ਜਿਹੜੇ ਆ ਉਸ ਦੀ ਆੜ ਦੇ ਵਿੱਚ ਉਹ ਕਰਦੇ ਆ। ਤੇ ਪ੍ਰੋਬਲਮ ਕੀ ਹੈ ਇਸ ਦੇ ਵਿੱਚ ਹਰਜੋਤ ਸਿੰਘ ਜੀ? ਇਕੱਲਾ ਪੋਰਨੋਗ੍ਰਾਫਿਕ ਜਾਂ ਇੱਦਾਂ ਦੇ ਅਡਲਟ ਕੰਟੈਂਟ ਨੂੰ ਹੀ ਐਕਸਪੋਜ਼ ਨਹੀਂ ਹੁੰਦੇ। ਬੱਚਿਆਂ ਦਾ ਜਿਹੜਾ ਡਾਟਾ ਆ, ਉਹਨਾਂ ਦੀ ਇਨਫੋਰਮੇਸ਼ਨ ਆ, ਉਹ ਗਲਤ ਹੱਥਾਂ ਦੇ ਵਿੱਚ ਵੀ ਜਿਹੜੀ ਉਹ ਜਾ ਸਕਦੀ ਆ, ਤੇ ਉਸ ਇਨਫੋਰਮੇਸ਼ਨ ਨੂੰ ਵਰਤਦੇ ਹੋਏ ਜਿਹੜੇ ਆ ਵੀ ਉਹਨਾਂ ਦਾ ਇੱਕ ਹਿਸਾਬ ਦੇ ਨਾਲ ਗਲਤ ਫਾਇਦਾ ਜਿਹੜਾ ਉਹ ਚੱਕਿਆ ਜਾ ਸਕਦਾ। ਇਸ ਲਈ ਇਹ ਜਿਹੜਾ ਬਿੱਲ ਆ ਉਹਨਾਂ ਦੀ ਪ੍ਰਾਈਵੇਸੀ ਨੂੰ ਬਚਾਉਣ ਦੀ ਖਾਤਰ ਜਿਹੜਾ ਉਹ ਬਣਾਇਆ ਗਿਆ ਹੈ, ਖਾਸ ਕਰਕੇ ਇਹਨਾਂ ਕੰਪਨੀਆਂ ਨੂੰ ਉਹਨਾਂ ਦੀ ਇਨਫੋਰਮੇਸ਼ਨ ਕਿਸੇ ਦੇ ਨਾਲ ਵੀ ਨਾ ਸ਼ੇਅਰ ਕਰਨ ਦੇ ਲਈ, ਤੇ ਹਾਈਐਸਟ ਸੈਟਿੰਗ ਦੇ ਉੱਤੇ ਜਿਹੜੀ ਇਹਨਾਂ ਦੀ ਪ੍ਰਾਈਵੇਸੀ ਆ ਬਾਈ ਡਿਫਾਲਟ ਬੱਚਿਆਂ ਦੀ ਰੱਖਣ ਦੇ ਲਈ ਉਹ ਇਸ ਬਿੱਲ ਦੇ ਤਹਿਤ ਸਿਫਾਰਸ਼ਾਂ ਰੱਖੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਓਹਾਇਓ ਤੋਂ ਇੱਕ ਵੀਡੀਓ ਕਾਫੀ ਚਰਚਿਤ ਜਿਹੜੀ ਉਹ ਹੋਈ ਆ। ਓਹਾਇਓ ਦੇ ਵਿੱਚ ਇੱਕ ਕੁੜੀ ਦਾ ਸਾਬਕਾ ਬॉयਫ੍ਰੈਂਡ, ਐਕਸ ਬॉयਫ੍ਰੈਂਡ ਆ, ਉਸ ਦੇ ਘਰ ਦੇ ਵਿੱਚ ਧੱਕੇ ਦੇ ਨਾਲ ਵੜਨ ਦੀ ਉਸ ਦੀ ਕੋਸ਼ਿਸ਼ ਸੀਗੀ, ਜਿਸ ਦੌਰਾਨ ਉਸ ਕੁੜੀ ਦੇ ਪਿਓ ਦੇ ਦੁਆਰਾ ਜਿੱਦਾਂ ਹੀ ਉਸਨੇ ਦਰਵਾਜ਼ਾ ਤੋੜ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ, ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ, ਤੇ ਉਸ ਦੀ ਬਾਅਦ ਦੇ ਵਿੱਚ ਉੱਥੇ ਮੌਤ ਹੋ ਗਈ ਆ। ਗ੍ਰੈਂਡ ਜੂਰੀ ਦੇ ਕੋਲ ਜਿਹੜਾ ਮਾਮਲਾ ਗਿਆ ਵੀ ਕੀ ਉਸ ਹੋਮ ਓਨਰ ਜਿਸ ਦਾ ਨਾਮ ਮਿਸ਼ੈਲ ਡਕਰੂ ਆ, ਵੀ ਉਸ ਨੂੰ ਇੰਡਾਈਟ ਕਰਨਾ ਚਾਹੀਦਾ ਹੈ ਕਿ ਨਹੀਂ। ਗ੍ਰੈਂਡ ਜੂਰੀ ਨੇ ਸ਼ਰੇਆਮ ਉਸ ਦੀ ਜਿਹੜੀ ਉਹ ਨਾ ਕਰ ਦਿੱਤੀ। 31 ਜੁਲਾਈ ਦੀ ਇਹ ਘਟਨਾ ਆ। ਰਿੰਗ ਜਿਹੜੇ ਕੈਮਰਾ ਹੁੰਦੇ ਆ, ਸਿਕਿਉਰਿਟੀ ਕੈਮਰਾਜ਼ ਆ, ਉਸ ਦੇ ਵਿੱਚ ਪੂਰਾ ਵਾਕਿਆਤ ਕੈਦ ਹੋ ਗਿਆ ਸੀਗਾ। ਸੋ ਉਸ ਦੀ ਕੁੜੀ ਨੂੰ ਇਹ ਪਹਿਲਾਂ ਜਿਹੜਾ ਉਹ ਡੇਟ ਕਰਦਾ ਹੁੰਦਾ ਸੀ, ਫਿਰ ਕੁਝ ਸਮੇਂ ਬਾਅਦ ਉਹ ਇਹ ਕੈਲੀਫੋਰਨੀਆ ਨੂੰ ਮੂਵ ਹੋ ਗਿਆ ਸੀ। ਜੇਮਸ ਰੋਇਲ 22 ਸਾਲਾਂ ਦਾ ਇਹ ਮੁੰਡਾ ਸੀਗਾ, ਜਿਹੜਾ ਧੱਕੇ ਦੇ ਨਾਲ ਇਸ ਕੁੜੀ ਦੇ ਘਰੇ ਵੜਨ ਦੀ ਜਿਹੜੀ ਉਸਨੇ ਕੋਸ਼ਿਸ਼ ਕੀਤੀ ਸੀਗੀ। ਸੋ ਉਸਨੇ ਕਿਹਾ ਵੀ ਪਹਿਲਾਂ ਉਹਨੂੰ ਸਮਝਾਇਆ ਵੀ ਜੇ ਉਹਨੇ ਕੁੜੀ ਨੇ ਤੇਰੇ ਨਾਲ ਗੱਲ ਕਰਨੀ ਹੋਈ ਆਪੇ ਕਰ ਲਊਗੀ, ਪਰ ਉਹ ਟਲਿਆ ਨਹੀਂ, ਤੇ ਉਸਨੇ ਸ਼ੋਲਡਰ ਮਾਰ ਮਾਰ ਕੇ ਦਰਵਾਜ਼ਾ ਤੋੜਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਤੋੜ ਕੇ ਅੰਦਰ ਜਿੱਦਾਂ ਹੀ ਵੜਨ ਲੱਗਾ ਤਾਂ ਉਸ ਕੁੜੀ ਦੇ ਪੇ ਨੇ ਉਹ ਗੋਲੀਆਂ ਚਲਾ ਦਿੱਤੀਆਂ, ਤੇ ਜਿਸ ਤੋਂ ਬਾਅਦ ਦੇ ਵਿੱਚ ਉਹਦੀ ਮੌਤ ਹੋ ਗਈ। ਤੇ ਫਿਰ ਉਸ ਤੋਂ ਬਾਅਦ 'ਚ ਪੁਲਿਸ ਜਿਹੜੀ ਆ ਉਹ ਉੱਥੇ ਆ ਗਈ ਸੀਗੀ। ਸੋ ਇਹ ਜਿਹੜੀ ਘਟਨਾ ਆ ਕੈਮਰੇ 'ਚ ਕੈਦ ਹੋਈ ਸੀਗੀ, ਪਰ ਗ੍ਰੈਂਡ ਜੂਰੀ ਨੇ ਇੰਡਾਈਟ ਜਿਹੜਾ ਆ ਉਸ ਕੁੜੀ ਦੇ ਪਿਓ ਨੂੰ ਨਹੀਂ ਕੀਤਾ, ਕਿਉਂਕਿ ਜੇ ਤੁਸੀਂ ਧੱਕੇ ਦੇ ਨਾਲ ਕਿਸੇ ਦੇ ਘਰੇ ਵੜਨ ਦੀ ਕੋਸ਼ਿਸ਼ ਕਰੋਗੇ ਉਹਦੇ ਕਹਿਣ ਦੇ ਬਾਵਜੂਦ ਵੀ, ਤਾਂ ਫਿਰ ਉਹਦੇ ਕੋਲ ਰਾਈਟ ਟੂ ਡਿਫੈਂਡ ਜਿਹੜਾ ਆ ਉਹ ਇੱਕ ਚੀਜ਼ ਜਿਹੜੀ ਉਹ ਹੁੰਦੀ ਆ, ਜਿਸ ਦੇ ਤਹਿਤ ਹੀ ਲੱਗਦਾ ਹੈ ਵੀ ਜਿਹੜਾ ਜੂਰੀ ਨੇ ਇਸ ਨੂੰ ਇੰਡਾਈਟ ਕਰਨ ਤੋਂ ਨਾ ਕਰ ਦਿੱਤੀ। ਇਦਾਂ ਦੀ ਖਬਰ ਬੇਕਰਸਫੀਲਡ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਬੰਦੇ ਨੇ ਕਨਫੈਸ ਕੀਤਾ ਆ ਵੀ ਉਸ ਨੇ ਆਪਣੀ ਹੀ ਗਰਲਫ੍ਰੈਂਡ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਆ। ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਨੇ 2100 ਬਲਾਕ ਫਸਟ ਸਟਰੀਟ ਦੇ ਉੱਤੇ ਜਦੋਂ ਉਹਨਾਂ ਨੂੰ ਡਿਸਪੈਚ ਕੀਤਾ ਗਿਆ, ਤੇ ਇਹ ਸ਼ਨੀਚਰਵਾਰ ਨੂੰ ਘਟਨਾ ਵਾਪਰੀ ਹੈਗੀ ਆ। ਤੇ ਜਦੋਂ ਉਹ ਪਹੁੰਚੇ, ਉਹਨਾਂ ਨੇ ਦੇਖਿਆ ਵੀ ਇੱਕ ਲੇਡੀ ਸਫਰ ਕਰ ਰਹੀ ਸੀ ਗਨ ਸ਼ਾਟ ਵੂਨਡਸ ਤੋਂ, ਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਤੇ ਹਸਪਤਾਲ ਜਾ ਕੇ ਉਸ ਦੀ ਮੌਤ ਹੋ ਗਈ ਹੈਗੀ ਆ। ਜੀ ਅਗਲੀ ਜਿਹੜੀ ਜੀ ਜੀ ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਅੱਜ ਇੱਕ ਐਗਜ਼ੈਕਟਿਵ ਆਰਡਰ ਜਿਹੜਾ ਉਹ ਸਾਈਨ ਕੀਤਾ, ਜਿਸ ਦੇ ਨਾਲ ਬਿਜਲੀ ਦੀ ਸਪਲਾਈ ਨੂੰ ਪੂਰਾ ਕਰਨ ਦੇ ਲਈ ਪਾਵਰ ਗ੍ਰਿਡ ਦੇ ਉੱਤੇ ਜੋ ਸਟ੍ਰੈਸ ਆ
ਇਸ ਪੂਰੀ ਵੀਕ ਲੌਂਗ ਹੀਟ ਵੇਵ ਦੇ ਲਈ ਵਾਧੂ ਜਿਹੜੀ ਬਿਜਲੀ ਜਨਰੇਟ ਕਰਨ ਦੇ ਆਦੇਸ਼ ਇਸ ਦੇ ਤਹਿਤ ਦਿੱਤੇ ਗਏ ਨੇ। ਇਹ ਉਦੋਂ ਫੈਸਲਾ ਇਹ ਆਇਆ ਜਦ ਕੁਛ ਦਿਨ ਪਹਿਲਾਂ ਕਾਰਬ ਵਾਲੇ ਨੇ ਕਿਹਾ ਸੀਗਾ, ਮਨਜ਼ੂਰੀ ਦਿੱਤੀ ਸੀ ਵੀ 2035 ਤੋਂ ਬਾਅਦ ਕੋਈ ਵੀ ਗੈਸ ਪਾਵਰਡ ਜਿਹੜੀ ਗੱਡੀ ਆ ਇੱਥੇ ਨਹੀਂ ਵੇਚੀ ਜਾਊਗੀ, ਸਾਰੀਆਂ ਜ਼ੀਰੋ ਐਮਿਸ਼ਨ ਵਹੀਕਲਸ ਜਿਹੜੀਆਂ ਉਹ ਹੋਣਗੀਆਂ। ਸੋ ਇਲੈਕਟ੍ਰਿਸਿਟੀ ਸਪਲਾਈ ਦੇ ਉੱਤੇ ਆਲਰੇਡੀ ਜਦ ਕਿ ਇੰਨੀਆਂ ਜ਼ਿਆਦਾ ਬਿਜਲੀ ਵਾਲੀਆਂ ਗੱਡੀਆਂ ਜਾਂ ਟਰੱਕ ਨਹੀਂ ਹੈਗੇ, ਤਾਂ ਇੰਨਾ ਭਾਰ ਜਿਹੜਾ ਆ ਪਾਵਰ ਗ੍ਰਿਡ ਦੇ ਉੱਤੇ ਪੈ ਰਿਹਾ। ਸੋ ਆਲਦੋ ਵਿੱਚ ਵਰੇ ਤਾਂ ਜ਼ਰੂਰ 12-13 ਸਾਲ ਪਏ ਨੇ, ਪਰ ਕੀ ਉਦੋਂ ਤੱਕ ਇਹ ਇਨਫਰਾਸਟਰਕਚਰ ਦੇ ਉੱਤੇ ਜਿਹੜੇ ਸਵਾਲ ਆ ਜ਼ਰੂਰ ਆਉਂਦੇ ਆ। ਸੋ ਹੁਣ ਇਹ ਦੇਖਣ ਵਾਲਾ ਹੋਊਗਾ ਹਰਜੋਤ ਸਿੰਘ ਜੀ ਭਵਿੱਖ ਦੇ ਵਿੱਚ ਵੀ ਕਿੰਨਾ ਕੁ ਜਿਹੜਾ ਇਨਫਰਾਸਟਰਕਚਰ ਆ ਇੰਨੀ ਮੰਗ ਨੂੰ ਝੱਲਣ ਦੇ ਲਈ ਜਿਹੜਾ ਉਹ ਤਿਆਰ ਰਹੇਗਾ। ਸੋ ਕੈਲੀਫੋਰਨੀਆ ਤੇ ਵੈਸਟ ਦੇ ਵਿੱਚ ਐਕਸਟ੍ਰੀਮ ਹੀਟ ਦਾ ਸਿਲਸਿਲਾ ਜਿਹੜਾ ਉਹ ਚੱਲ ਰਿਹਾ, ਜਿਸ ਕਰਕੇ ਗ੍ਰਿਡ ਦੇ ਉੱਤੇ ਕਹਿੰਦੇ ਬਹੁਤ ਭਾਰ ਆ, એનર્ਜੀ ਦੀ ਡਿਮਾਂਡ ਲਗਾਤਾਰ ਜਿਹੜੀ ਉਹ ਵੱਧ ਰਹੀ ਆ, ਖਾਸ ਕਰਕੇ ਹੌਲੀਡੇ ਜਿਹੜੇ ਉਹ ਵੀਕਐਂਡ ਆ ਉਸ ਦੇ ਕਰਕੇ ਆ। ਸੋ ਆਲਰੇਡੀ ਜਿਹੜਾ ਕੈਲੀਫੋਰਨੀਆ ISO ਆ ਉਹਨਾਂ ਨੇ ਇਹ ਕਿਹਾ ਆ ਵੀ ਭਾਈ ਜਿੰਨੇ ਵੀ ਮੇਜਰ ਅਪਲਾਇੰਸ ਆ, ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਵੀ ਸਟੋਵ, ਓਵਨ, ਡਿਸ਼ ਵਾਸ਼ਰ, ਕੱਲਾ ਵਾਸ਼ਰ ਤੇ ਡਰਾਇਰ ਆ, ਉਹਨੂੰ 4 ਤੋਂ 9 ਵਜੇ ਦੇ ਵਿੱਚ ਨਾ ਹੀ ਜਿਹੜਾ ਉਹ ਚਲਾਇਆ ਜਾਵੇ, ਤਾਂ ਜੋ ਬਿਜਲੀ ਦੀ ਕੰਜ਼ਰਵ ਆਪਾਂ ਉਹ ਕਰ ਸਕੀਏ ਤੇ ਗ੍ਰਿਡ ਜਿਹੜਾ ਉਹ ਉਸ ਦੇ ਉੱਤੇ ਭਾਰ ਆ ਉਹ ਨਾ ਪਵੇ। ਸੋ ਹੁਣ ਇਸ ਐਗਜ਼ੀਕਿਊਟਿਵ ਆਰਡਰ ਦੇ ਨਾਲ ਕਹਿ ਲਓ ਵੀ ਚਰਚਾ ਦੇ ਵਿੱਚ ਦੁਬਾਰਾ ਗਵਰਨਰ ਨਿਊਸਮ ਆਏ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਇੱਕ ਫ੍ਰਿਜ਼ਨੋ ਕਾਉਂਟੀ ਦੇ ਬਹੁਤ ਹੀ ਪ੍ਰੋਮੀਨੈਂਟ ਭਾਰਤੀ ਮੂਲ ਦੇ ਡਾਕਟਰ, ਉਹਨਾਂ ਦੀ ਪਿਛਲੇ ਦਿਨਾਂ ਦੇ ਵਿੱਚ ਮੌਤ ਹੋ ਗਈ ਹੈਗੀ ਆ। ਡਾਕਟਰ ਵੇਨੂ ਗੋਪਾਲ 69 ਸਾਲਾਂ ਦੇ ਸਨ ਤੇ ਉਹ ਹਾਈਵੇ 168 ਦੇ ਉੱਤੇ ਵੀਲ ਫਾਇਰ ਰੋਡ, ਜੋ ਕਿ 3 ਮੀਲ ਸਾਊਥ ਵੈਸਟ ਆਫ ਕ੍ਰੈਸਮੈਨ ਜਨਰਲ ਸਟੋਰ ਟੋਲ ਹਾਊਸ ਦੇ ਲਾਗੇ ਆ, ਉੱਥੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਕਾਰ ਡਿੱਚ ਦੇ ਵਿੱਚ ਡਿੱਗ ਪਈ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਮੁਤਾਬਕ ਡਾਕਟਰ ਗੋਪਾਲ ਵੈਸਟ ਹਾਈਵੇ 168 ਤੇ ਜਿਹੜੀ 4 ਲੇਨ ਐਕਸਪ੍ਰੈਸਵੇ ਆ ਉੱਥੇ ਡਰਾਈਵ ਕਰ ਰਹੇ ਸੀ, ਜਿੱਥੇ ਕਿ ਕਹਿੰਦੇ ਇੱਕਦਮ ਉਹ ਜਿਹੜੀ ਆ ਉੱਥੇ 4800 ਫੁੱਟ ਤੋਂ 1700 ਫੁੱਟ ਤੱਕ ਡੂੰਘੀ ਹੋ ਜਾਂਦੀ ਆ ਸਟਰੀਟ। ਤੇ CHP ਨੇ ਕਿਹਾ ਵੀ ਡਾਕਟਰ ਗੋਪਾਲ ਦੀ ਕਾਰ ਦਾ ਕੰਟਰੋਲ ਜੋ ਲੋਸਟ ਹੋ ਗਿਆ ਤੇ ਉਹ ਡਿੱਚ ਦੇ ਵਿੱਚ ਡਿੱਗ ਪਏ ਤੇ ਜਿੱਥੇ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ। ਫ੍ਰਿਜ਼ਨੋ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਕਿਹਾ ਵੀ ਅਸੀਂ ਇੱਕ ਬਹੁਤ ਹੀ ਪ੍ਰੋਮੀਨੈਂਟ, ਬਹੁਤ ਹੀ ਵਧੀਆ ਡਾਕਟਰ ਗਵਾ ਲਿਆ ਹੈਗਾ। 1992 ਤੋਂ ਉਹ ਫ੍ਰਿਜ਼ਨੋ ਕਾਉਂਟੀ ਦੇ ਕਾਰਨਰ ਆਫਿਸ ਦੇ ਵਿੱਚ ਕੰਮ ਕਰਦੇ ਸੀ। ਫ੍ਰਿਜ਼ਨੋ ਕਾਉਂਟੀ ਦੇ ਵਿੱਚ ਕਹਿੰਦੇ ਐਵਰੇਜ 7500 ਦੇ ਕਰੀਬ ਮੌਤਾਂ ਹੁੰਦੀਆਂ ਹਰ ਸਾਲ, ਜਿਹਦੇ ਵਿੱਚੋਂ 4000 ਕਾਰਨਰ ਆਫਿਸ ਨੂੰ ਰਿਪੋਰਟ ਕੀਤੀਆਂ ਜਾਂਦੀਆਂ ਵੀ ਜਿਹਦੇ ਵਿੱਚ ਸ਼ੱਕ ਹੁੰਦੀ ਆ ਵੀ ਕਿਸ ਤਰ੍ਹਾਂ ਮੌਤ ਹੋਈ ਹੈਗੀ ਆ। ਇਹ ਜਿਹਦੇ ਵਿੱਚੋਂ 4000 ਚੋਂ 1000 ਦੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ, ਜੋ ਕਿ ਉਹਨਾਂ ਨੂੰ ਡਾਕਟਰ ਜਿਹੜਾ ਹੈ ਐਗਜ਼ਾਮ ਕਰਦਾ ਉਹਨਾਂ ਦੀ। ਡਾਕਟਰ ਗੋਪਾਲ ਗ੍ਰੈਜੂਏਟ ਹੋਏ ਸੀ ਬੰਗਲੌਰ ਮੈਡੀਕਲ ਯੂਨੀਵਰਸਿਟੀ ਤੋਂ ਤੇ ਇੱਥੇ ਫਿਰ USA ਦੇ ਵਿੱਚ ਉਹਨਾਂ ਨੇ ਸੇਂਟ ਵਿੰਸੈਂਟ ਮੈਡੀਕਲ ਸੈਂਟਰ ਆਫ ਰਿਚਮੰਡ ਸਟੈਟਨ ਆਈਲੈਂਡ ਤੋਂ ਰੈਜ਼ੀਡੈਂਸੀ ਕੀਤੀ ਸੀ ਤੇ 1992 ਤੋਂ ਫ੍ਰਿਜ਼ਨੋ ਕਾਉਂਟੀ ਦੇ ਨਾਲ ਕੰਮ ਕਰ ਰਹੇ ਸੀ। ਹੋਰ ਕਾਲਜਸ ਦੇ ਵਿੱਚ ਫੋਰੈਂਸਿਕ ਪੈਥੋਲੋਜੀ ਇਹ ਵੀ ਟੀਚ ਕਰਦੇ ਸੀ। ਕਹਿੰਦੇ ਵੀ ਉਹਨਾਂ ਨੇ ਆਪਣੇ ਕੈਰੀਅਰ ਦੇ ਦੌਰਾਨ 350 ਦੇ ਕਰੀਬ ਆਟੋਪਸੀਜ਼ ਤੇ 500 ਦੇ ਕਰੀਬ ਐਕਸਟਰਨਲ ਐਗਜ਼ਾਮਸ ਕੱਲੇ 2020 ਦੇ ਵਿੱਚ ਕੀਤੇ। ਜੀ, ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਲਾਸਕਾ ਤੋਂ ਇਹ ਜਿਹੜੀ ਖਬਰ ਆ ਰਹੀ ਆ, ਇੱਕ ਟਾਈਮ ਦੇ ਉੱਤੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸਾਰਾ ਪੈਲਨ ਉਹ ਸਪੈਸ਼ਲ ਹਾਊਸ ਦੀ ਸੀਟ ਦੇ ਲਈ ਇਲੈਕਸ਼ਨ ਲੜ ਰਹੇ ਸੀ। ਇਸ ਜਿਹੜੀ ਸੀਟ ਦੇ ਉੱਤੇ US ਰਿਪਰੈਜ਼ੈਂਟੇਟਿਵ ਡੌਨ ਯੰਗ ਜਿਹੜੇ ਆ ਪਿਛਲੇ 49 ਸਾਲਾਂ ਤੋਂ ਸਰਵ ਕਰ ਰਹੇ ਸੀਗੇ ਰਿਪਬਲਿਕਨ ਪਾਰਟੀ ਦੇ, ਪਰ ਇੱਥੇ ਜਿਹੜਾ ਉਲਟ ਫੇਰ ਹੋਇਆ ਆ ਤੇ ਸਾਰਾ ਪੈਲਨ ਹਾਰੀ ਆ ਤੇ ਡੈਮੋਕ੍ਰੇਟ ਮੈਰੀ ਪਲਟੋਲਾ ਜਿਹੜੀ ਕਿ ਪਹਿਲੀ ਅਲਾਸਕਨ ਨੇਟਿਵ ਅਮਰੀਕਨ ਕਹਿੰਦੇ ਬਣੀ ਆ, ਜਿਸਨੇ ਸਪੈਸ਼ਲ ਹਾਊਸ ਦੀ ਇਲੈਕਸ਼ਨ ਉਸ ਨੂੰ ਜਿੱਤਿਆ ਆ। ਆਲਦੋ ਕੁਝ ਮਹੀਨਿਆਂ ਦੇ ਲਈ ਇਹ ਸਰਵ ਕਰਨਗੇ, ਨਵੰਬਰ ਦੇ ਵਿੱਚ ਮੁੜ ਦੁਬਾਰਾ ਜਿਹੜੀ ਇਲੈਕਸ਼ਨ ਆ ਉਹ ਆ ਰਹੀ ਆ। ਰਿਪਰੈਜ਼ੈਂਟੇਟਿਵ ਡੌਨ ਯੰਗ ਦੀ ਮੌਤ ਤੋਂ ਬਾਅਦ ਦੇ ਵਿੱਚ ਇਹ ਸੀਟ ਖਾਲੀ ਹੋਈ ਸੀ, ਜਿਸ ਦੇ ਲਈ ਇਹ ਸਪੈਸ਼ਲ ਇਲੈਕਸ਼ਨ ਚੱਲੀ ਸੀਗੀ। ਸੋ ਅਲਾਸਕਾ ਮੁੱਢਲੇ ਤੌਰ ਦੇ ਉੱਤੇ ਮੋਸਟਲੀ ਜਿਹੜਾ ਰਿਪਬਲਿਕਨ ਸਟੇਟ ਜਾਂ ਉਸ ਪਾਸੇ ਲੀਨਿੰਗ ਹੀ ਜਿਹੜੀ ਉਹ ਮੰਨੀ ਜਾਂਦੀ ਆ। ਇਹ ਇੱਕ ਕਹਿ ਲਓ ਵੀ ਉਲਟ ਫੇਰ ਦੇ ਵਜੋਂ ਵੀ ਇਸ ਨੂੰ ਦੇਖਿਆ ਜਾ ਰਿਹਾ ਆ। ਅਗਲੀ ਖਬਰ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਆ ਰਹੀ ਆ। ਸੈਕਰਾਮੈਂਟੋ ਦਾ ਲੈਂਡ ਪਾਰਕ ਏਰੀਆ ਜੋ ਆ ਉਹ ਬਹੁਤ ਹੀ ਕ੍ਰਿਮੀਨਲ ਐਕਟੀਵਿਟੀ ਵਾਲਾ ਏਰੀਆ ਬਣ ਗਿਆ ਤੇ ਜਿਹੜੇ ਬਿਜ਼ਨੈਸਸ ਆ
ਉਹ ਧੜਾ ਧੜ ਉਸ ਏਰੀਏ ਤੋਂ ਬੰਦ ਹੋ ਕੇ ਹੋਰ ਕਿਸੇ ਏਰੀਆ ਦੇ ਵਿੱਚ ਜਾ ਰਹੇ ਆ। ਲੇਟੈਸਟ ਵਿਕਟਮ ਸਟਾਰਬਕ ਦਾ ਜਿਹੜਾ ਸਟੋਰ ਆ ਉਹ ਹੋਇਆ ਹੈਗਾ। ਲੈਂਡ ਪਾਰਕ ਸਟਾਰਬਕਸ ਲੋਕੇਸ਼ਨ ਪਿਛਲੇ ਵੀਕ ਵੀਰਵਾਰ ਨੂੰ ਕਲੋਜ਼ ਕਰ ਦਿੱਤੀ ਗਈ ਆ। ਇਸ ਤੋਂ ਪਹਿਲਾਂ ਜਾਂਬਾ ਜੂਸ ਨੇ ਵੀ ਜੋ ਸਟਾਰਬਕ ਤੋਂ ਨੈਕਸਟ ਸੀ ਉਹ ਕਲੋਜ਼ ਕਰ ਦਿੱਤਾ ਸੀ। ਸਟਾਰਬਕ ਦੀ ਲੋਕੇਸ਼ਨ 1429 ਬ੍ਰੌਡਵੇ ਦੇ ਉੱਤੇ ਇਹ ਪਹਿਲੀ ਲੋਕੇਸ਼ਨ ਨਾਰਦਰਨ ਕੈਲੀਫੋਰਨੀਆ 'ਚ ਆ ਜਿਹੜੀ ਨੇਬਰਹੁੱਡ ਸੇਫਟੀ ਕੰਸਰਨਸ ਕਰਕੇ ਸਟਾਰਬਕ ਵਾਲੇ ਕਲੋਜ਼ ਕਰਨ ਜਾ ਰਹੇ ਆ। ਜੇ ਆਮ ਕਹਿੰਦੇ ਲੋਕਾਂ ਨੂੰ ਉਸ ਏਰੀਏ 'ਚ ਪੁੱਛੋ, ਕਹਿੰਦੇ ਵੀ ਇੱਥੇ ਸ਼ਰੇਆਮ ਡਰੱਗ ਵਿਕਦੀ ਆ, ਹੋਮਲੈਸਨੈਸ ਬਹੁਤ ਜ਼ਿਆਦਾ ਆ, ਕ੍ਰਾਈਮ ਐਕਟੀਵਿਟੀ ਬਹੁਤ ਜ਼ਿਆਦਾ ਵਧੀ ਹੋਈ ਹੈਗੀ ਆ। ਤੇ ਈਵਨ ਕੈਟੀ ਵੈਲਨਜ਼ੁਏਲਾ ਜੋ ਸੈਕਰਾਮੈਂਟੋ ਸਿਟੀ ਕਾਉਂਸਲ ਦੇ ਮੈਂਬਰ ਹੈਗੇ ਆ, ਜੋ ਡਿਸਟ੍ਰਿਕਟ 4 ਨੂੰ ਰਿਪਰੈਜ਼ੈਂਟ ਕਰਦੇ ਆ, ਉਹ ਕਹਿੰਦੀ ਮੈਂ ਖੁਦ ਫਰਸਟ੍ਰੇਟਡ ਹੈਗੀ ਆ। ਸਾਡੇ ਕੋਲ ਕੋਈ ਵੀ ਜਿਹੜਾ ਸੋਲੂਸ਼ਨ ਆ ਇਹਦੇ ਲਈ ਲੱਭ ਨਹੀਂ ਰਿਹਾ ਹੈਗਾ। ਕਹਿੰਦੇ ਮਿਲਰ ਪਾਰਕ ਸੇਫ ਏਰੀਆ ਓਪਨ ਹੋਇਆ ਸੀ ਤੇ ਉੱਥੇ ਵੀ ਇਹ ਕੁਝ ਚੱਲ ਰਿਹਾ। ਸੋ ਕਈ ਏਰੀਏਜ਼ ਬਹੁਤ ਬੁਰੇ ਆ। ਹੁਣ ਸੈਨ ਫਰਾਂਸਿਸਕੋ ਤੋਂ ਬਾਅਦ ਲੱਗਦਾ ਪਈ ਸੈਕਰਾਮੈਂਟੋ ਦੇ ਵਿੱਚ ਸਟੋਰ ਬੰਦ ਹੋਣ ਦੀ ਜਿਹੜੀ ਵਾਰੀ ਆ ਉਹ ਆ ਗਈ ਹੈਗੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਡੇਟ ਰੇਪ ਡਰੱਗਸ ਤੇ ਫੈਂਟਨਲ ਨੂੰ ਟੈਸਟ ਕਰਨ ਵਾਲੀਆਂ ਜਿਹੜੀਆਂ ਸਟ੍ਰਿਪਸ ਆ ਉਹਨਾਂ ਨੂੰ ਲੀਗਲ ਕਰ ਦਿੱਤਾ ਗਿਆ ਆ। ਕਹਿੰਦੇ ਵੀ ਬਹੁਤ ਵਾਰੀ ਇਦਾਂ ਦੇਖਿਆ ਗਿਆ ਆ ਵੀ ਖਾਸ ਕਰਕੇ ਕੁੜੀਆਂ ਇਹ ਜਿਹੜੇ ਡੇਟ ਰੇਪ ਡਰੱਗਸ ਤੇ ਫੈਂਟਨਲ ਦਾ ਸ਼ਿਕਾਰ ਹੋ ਜਾਂਦੀਆਂ। ਕਹਿੰਦੇ ਵੀ ਇਹ ਸਟ੍ਰਿਪਸ ਦੇ ਨਾਲ ਉਹ ਡਰਿੰਕ ਦੇ ਵਿੱਚ ਪਾ ਕੇ ਪਤਾ ਕਰ ਸਕਦੇ ਵੀ ਕਿਸੇ ਨੇ ਕੁਛ ਅਣਚਾਹੀ ਚੀਜ਼ ਤਾਂ ਨਹੀਂ ਉਸ ਨੂੰ ਮਿਲਾ ਦਿੱਤੀ। ਕਹਿੰਦੇ ਵੀ ਬਹੁਤ ਸਾਰੇ ਖਾਸ ਕਰਕੇ ਪੇਰੈਂਟਸ ਆ ਉਹਨਾਂ ਨੂੰ ਇਹ ਡਰ ਰਹਿੰਦਾ ਆ ਵੀ ਜਦ ਉਹ ਬੱਚਿਆਂ ਨੂੰ ਆਪਣਿਆਂ ਨੂੰ ਖਾਸ ਕਰਕੇ ਕੁੜੀਆਂ ਨੂੰ ਜਦ ਕਾਲਜ ਦੇ ਵਿੱਚ ਛੱਡ ਕੇ ਆਉਂਦੇ ਆ ਪਿੱਛੋਂ ਕੁਛ ਵੀ ਜਿਹੜਾ ਉਹ ਹੋ ਸਕਦਾ। ਇੱਦਾਂ ਦੀਆਂ ਵਾਰਦਾਤਾਂ ਬਹੁਤ ਵਾਰੀ ਵਾਪਰੀਆਂ ਆ। 29 ਅਗਸਤ ਨੂੰ ਗਵਰਨਰ ਨਿਊਸਮ ਨੇ ਇਸ ਅਜਿਹੀ ਇੱਕ ਬਿੱਲ ਨੂੰ ਲਾਅ ਦਾ ਰੂਪ ਦੇ ਦਿੱਤਾ, ਜਿਸ ਨੂੰ ਅਸੈਂਬਲੀ ਮੈਂਬਰ ਲੌਰੀ ਡੇਵਿਸ ਲਗੂਨਾ ਨਿਗਲ ਤੋਂ ਉਹਨਾਂ ਨੇ ਲੈ ਕੇ ਆਂਦਾ ਸੀ। ਇਸ ਦੇ ਨਾਲ ਜਿਹੜੀਆਂ ਇਹ ਕਿਟਸ ਆ ਉਹਨਾਂ ਦੀ ਪੋਜੈਸ਼ਨ ਆ ਉਸ ਨੂੰ ਲੀਗਲ ਕਰ ਦਿੱਤਾ ਆ। ਸੋ ਬੇਸਿਕਲੀ ਕੁਛ ਵੀ ਪੀਣ ਤੋਂ ਪਹਿਲਾਂ ਕੋਈ ਵੀ ਡਰਿੰਕ ਜਿਹੜੀ ਉਹ ਪੀਣ ਤੋਂ ਪਹਿਲਾਂ ਇਸ ਕਿੱਟ ਦੇ ਜ਼ਰੀਏ ਫੈਂਟਨਲ ਜਿਹੜੀ ਕਿ ਬਹੁਤ ਡੈਡਲੀ ਹੈਗੀ ਆ ਤੇ ਜਿਹੜੇ ਜਿਸ ਨੂੰ ਜਿਹੜਾ ਡੇਟ ਰੇਪ ਡਰੱਗ ਕਿਹਾ ਜਾਂਦਾ ਆ ਉਸ ਦਾ ਪਤਾ ਲੱਗ ਸਕਦਾ ਵੀ ਕਿਸੇ ਨੇ ਧੱਕੇ ਦੇ ਨਾਲ ਉਹਦੇ ਵਿੱਚ ਤਾਂ ਨਹੀਂ ਘੋਲ ਦਿੱਤੀ। ਜੀ, ਅਗਲੀ ਖਬਰ ਵੱਲ ਚਲੀਏ ਤੇ ਟਿਕਟੌਕ ਦੇ ਉੱਤੇ ਕਈ ਸਾਰੀਆਂ ਵੀਡੀਓਜ਼ ਆਈਆਂ ਆ ਸਿਕਸ ਫਲੈਗ ਦੇ ਸੰਬੰਧ ਦੇ ਵਿੱਚ। ਆਪਾਂ ਕਈ ਸਾਲ ਪਹਿਲਾਂ ਇਹ ਖਬਰ ਸਾਂਝੀ ਕੀਤੀ ਸੀ। ਸਿਕਸ ਫਲੈਗਸ ਦੇ ਉੱਤੇ ਸੀਜ਼ਨ ਪਾਸ ਦੇ ਨਾਲ ਤੁਸੀਂ $80 ਐਕਸਟਰਾ ਦੇ ਕੇ ਜਿੰਨੀ ਵਾਰੀ ਮਰਜ਼ੀ ਉੱਥੇ ਲੰਚ, ਬ੍ਰੇਕਫਾਸਟ, ਡਿਨਰ ਕਰ ਸਕਦੇ ਹੋ। ਤੇ ਉਹ ਜਦੋਂ ਅਸੀਂ ਖਬਰ ਸਾਂਝੀ ਕੀਤੀ ਸੀ, ਇੱਕ ਬੰਦੇ ਨੇ 5 ਸਾਲਾਂ 'ਚ ਕਹਿੰਦਾ ਵੀ ਮੈਂ ਕਦੇ ਵੀ ਬਾਹਰੋਂ ਨਹੀਂ ਲੰਚ ਖਾਧਾ ਨਾ ਡਿਨਰ। ਉਹ ਕੰਮ ਵੀ ਲਾਗੇ ਕਰਦਾ ਸੀ ਉਸ ਟਾਈਮ ਦੇ ਉੱਤੇ, ਉੱਥੇ ਚਲ ਜਾਂਦਾ ਸੀ ਤੇ ਉਹਨੂੰ ਦੱਸਿਆ ਸੀ ਪਤਾ ਨਹੀਂ ਕਿੰਨੇ $1000 ਜਿਹੜੇ ਆ ਮੈਂ ਬਚਾਏ ਹੈਗੇ ਆ 5 ਸਾਲਾਂ 'ਚ। ਸੋ ਹੁਣ ਟਿਕਟੌਕ ਦੇ ਉੱਤੇ ਹੋਰ ਬਹੁਤ ਸਾਰੀਆਂ ਵੀਡੀਓਜ਼ ਆਈਆਂ। ਉਹਨੂੰ ਦੇਖਦੇ ਹੋਏ ਸਿਕਸ ਫਲੈਗ ਵਾਲਿਆਂ ਨੇ ਅੱਜ ਡਿਸੀਜਨ ਲੈ ਲਿਆ ਵੀ ਭਈ ਇਹ ਸਾਡੇ ਪ੍ਰੋਫਿਟ ਵਾਲਾ ਬਿਜ਼ਨਸ ਹੈ ਨਹੀਂ, ਹਾਈਲੀ ਅਨਪ੍ਰੋਫਿਟੇਬਲ ਆ। ਤੇ ਜਿਹੜੇ $80 ਐਕਸਟਰਾ ਉਹਨੇ ਐਡ ਕੀਤੇ ਸੀ ਉਹ ਉਸ ਨੂੰ ਬੰਦ ਕਰਨ ਜਾ ਰਹੇ ਹੈਗੇ ਆ। ਸੋ ਉਹਦੇ ਹੁਣ ਜੇ ਕੋਈ ਖਰੀਦੂਗਾ ਐਕਸਟਰਾ ਪੈਸੇ ਦੇ ਕੇ ਖਰੀਦੂਗਾ, ਪਰ ਜੋ ਸੀਜ਼ਨਲ ਪਾਸ ਸੀ ਉਹਦੇ ਵਿੱਚ ਅਨਲਿਮਟਿਡ ਮੀਲ ਸੀ ਉਹ ਸਾਰਾ ਕੁਝ ਬੰਦ ਕਰਨ ਜਾ ਰਹੇ। ਕੁਛ ਕੁ ਜਾਣਿਆਂ ਦੇ ਕਰਕੇ ਦੇਖੋ ਇਹਨਾਂ ਨੇ ਕਿੱਡੀ ਜਲਦੀ ਇਸ ਨੂੰ ਬੈਨ ਕਰ ਦਿੱਤਾ, ਸ਼ਟ ਡਾਊਨ ਜਿਹੜਾ ਉਹ ਕਰ ਦਿੱਤਾ, ਜਦ ਕਿ ਮੈਜੋਰਟੀ ਲੋਕ ਇੱਦਾਂ ਭਾਵੇਂ ਨਾ ਵੀ ਜਿਹੜਾ ਉਹ ਕਰਦੇ ਹੋਣ। ਸੋ ਕਾਰਪੋਰੇਟ ਦੇਖ ਲਓ ਵੀ ਬੜੇ ਬਰੀਕ ਅੱਖ ਰੱਖਦੇ, ਹਰ ਇੱਕ ਪਾਸੇ ਤਿੱਖੀ ਨਜ਼ਰ ਰੱਖਦੇ ਵੀ ਕਿਤੇ ਘਾਟਾ ਜਿਹੜਾ ਆ ਉਹ ਨਾ ਇਹਨਾਂ ਨੂੰ ਪੈ ਜਾਵੇ। ਨਾਸਾ ਦੇ ਦੁਆਰਾ ਇੱਕ ਬਹੁਤ ਹੀ ਵੱਡਾ ਜਿਹੜਾ ਮੂਨ ਰੌਕਟ ਸੀਗਾ ਉਸ ਦਾ ਲਾਂਚ ਆ ਉਸ ਨੂੰ ਕੈਂਸਲ ਕਰ ਦਿੱਤਾ ਸੀਗਾ। ਕੁਛ ਕਹਿੰਦੇ ਵੀ ਟੈਕਨੀਕਲ ਪ੍ਰੋਬਲਮ ਜਿਹੜੀ ਉਹ ਆ ਗਈ ਸੀਗੀ, ਕੰਟਰੋਲਰਸ ਦੇ ਵਿੱਚ ਦਿੱਕਤ ਆਉਣ ਦੇ ਕਰਕੇ 100 ਮੀਟਰ ਉੱਚੇ ਇਸ ਰੌਕਟ ਆ ਇਸ ਵਾਹਨ ਦਾ ਉਹਨਾਂ ਨੂੰ ਕੈਂਸਲ ਕਰਨਾ ਪਿਆ ਸੀਗਾ। ਨਾਸਾ ਦਾ ਆਰਟੇਮਿਸ ਪ੍ਰੋਗਰਾਮ ਜਿਹੜਾ ਮੂਨ ਦੇ ਵੱਲ ਨੂੰ ਉਸ ਦੀ ਹੋਰ ਨਿਰੀਖਣ ਕਹਿ ਲਓ, ਜਾਂਚ ਕਹਿ ਲਓ ਜਾਂ ਮੁੜ ਦੁਬਾਰਾ ਲੋਕਾਂ ਦਾ ਉੱਥੇ ਜਾਣ ਵੱਲ ਨੂੰ ਇਹ ਪ੍ਰੋਗਰਾਮ ਉਲੀਕਿਆ ਗਿਆ ਹੈਗਾ। ਕੁਛ ਹੀ ਕਹਿੰਦੇ ਆ ਵੀ ਚਿਰ ਬਾਅਦ ਦੁਬਾਰਾ ਇਸ ਨੂੰ ਜਿਹੜਾ ਆ ਉਹ ਲਾਂਚ ਕਰਨ ਦੇ ਵੱਲ ਨੂੰ ਤੇਜ਼ੀ ਦੇ ਨਾਲ ਕੰਮ ਚੱਲ ਰਿਹਾ ਹੈਗਾ ਆ। ਸੋ
ਕਹਿੰਦੇ ਵੀ ਸੈਂਕੜੇ ਤੇ ਹਜ਼ਾਰਾਂ ਹੀ ਦਰਸ਼ਕ ਇਸ ਦੇ ਲਾਂਚ ਨੂੰ ਦੇਖਣ ਦੇ ਲਈ ਪਹੁੰਚੇ ਹੋਏ ਸੀਗੇ, ਪਰ ਕਹਿੰਦੇ ਵੀ ਸਾਰਿਆਂ ਨੂੰ ਨਿਰਾਸ਼ਾ ਜਿਹੜੀ ਆ ਉਹ ਹੱਥ ਲੱਗੀ। ਨਾਸਾ ਦੇ ਐਡਮਿਨਿਸਟ੍ਰੇਟਰ ਬਿਲ ਨੈਲਸਨ, ਜੋ ਕਿ ਖੁਦ ਇੱਕ ਟਾਈਮ ਦੇ ਉੱਤੇ ਐਸਟਰੋਨੌਟ ਜਿਹੜੇ ਉਹ ਰਹੇ ਆ, ਕਹਿੰਦੇ ਵੀ ਦੁਰਘਟਨਾ ਦੇ ਨਾਲੋਂ ਦੇਰੀ ਭਲੀ ਜਿਹੜੀ ਆ ਉਹ ਅਪਰੋਚ ਆਪਾਂ ਜਿਹੜੀ ਉਹ ਲੈ ਕੇ ਆ ਰਹੇ ਆ। ਇਹ ਨਾ ਹੋਵੇ ਵੀ 100 ਮੀਟਰ ਉੱਚੇ ਇਸ ਰਾਕਟ ਲਾਂਚ ਦੇ ਦੌਰਾਨ ਕੁਛ ਹੋਰ ਖਰਾਬੀ ਆ ਜੇ ਤਾਂ ਫਿਰ ਪ੍ਰੋਬਲਮ ਜਿਹੜੀ ਉਹ ਆ ਜਾਵੇ। ਸੋ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਤੇ ਕਈ ਸਾਲਾਂ ਦੀ ਜਿਹੜੀ ਮੁਸ਼ੱਕਤ ਆ ਉਹ ਬਹੁਤ ਪਿੱਛੇ ਜਿਹੜੀ ਉਹ ਪੈ ਜਾਂਦੀ ਆ। ਉਹਦੇ ਨਾਲੋਂ ਅਸੀਂ ਕੁਛ ਦਿਨਾਂ ਬਾਅਦ ਇਹ ਜਿਹੜੀ ਆ ਉਸਨੂੰ ਠੀਕ ਕਰਕੇ, ਟੈਕਨੀਕਲ ਪ੍ਰੋਬਲਮ ਨੂੰ ਠੀਕ ਕਰਕੇ ਹੀ ਲਾਂਚ ਕਰਾਂਗੇ। ਜੀ, ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਹੈ। ਇੱਕ ਵਾਰੀ ਫਿਰ ਮੈਂ ਅਪਡੇਟ ਕਰਦਾ ਜਾਵਾਂ, ਕਿਸੇ ਦਾ ਮੈਸੇਜ ਆਇਆ ਹੈ ਆਪਣੇ ਸਰੋਤੇ ਦਾ ਵੀ 35 ਕੁ ਮਿੰਟ ਪਹਿਲਾਂ ਉਹਦੀ ਕਿਸੇ ਰਿਸ਼ਤੇਦਾਰ ਨਾਲ ਗੱਲ ਹੋਈ ਸੀ ਜੋ ਸਟਾਕ ਆ i5 ਦੇ ਉੱਤੇ, ਤੇ ਹਜੇ ਤੱਕ ਵੀ ਉਹ ਕਲੋਜ਼ ਸੀ 35 ਮਿੰਟ ਪਹਿਲਾਂ ਤੱਕ। ਸੋ ਜੇ ਕਿਸੇ ਸਰੋਤੇ ਨੂੰ ਪਤਾ ਹੋਇਆ, ਜੋ ਹਾਈਵੇ 5 ਆ ਲਾਸ ਐਂਜਲਸ 'ਚ ਕੈਸਟੈਕ ਏਰੀਆ, ਉਹਦੇ ਲਾਗੇ ਬਰਸ਼ ਫਾਇਰ ਆ ਬਹੁਤ ਵੱਡੀ ਲੱਗੀ ਹੋਈ, ਤੇ ਦੋਨਾਂ ਡਾਇਰੈਕਸ਼ਨਾਂ 'ਚ ਬੰਦ ਕੀਤਾ ਹੋਇਆ ਆ। ਸੋ ਜੇ ਅਪਡੇਟ ਹੋਈ ਜ਼ਰੂਰ ਦੱਸ ਦਿਓ, ਕਿਉਂਕਿ ਆਪਣੇ ਭੈਣ ਭਰਾ ਬਹੁਤ ਸਾਰੇ ਟਰੱਕਰਸ ਖਾਸ ਕਰਕੇ ਉੱਥੇ ਉਸ ਹਾਈਵੇ 'ਚ ਉਸ ਏਰੀਏ 'ਚ ਫਸੇ ਹੁੰਦੇ ਆ, ਸੋ ਉਹਨਾਂ ਨੂੰ ਅਪਡੇਟ ਹੋ ਜੂਗੀ। ਜੀ ਤੇ ਜੀ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਉਹ ਜੀ ਜੀ ਬਿਲਕੁਲ, ਸਟਾਕ ਮਾਰਕੀਟ ਦੇ ਵਿੱਚ ਹਰਜੋਤ ਸਿੰਘ ਜੀ ਅੱਜ ਵੀ ਨਿਰਾਸ਼ਾ ਦਾ ਦਿਨ ਹੀ ਜਿਹੜਾ ਹੋ ਰਿਹਾ, ਖਾਸ ਕਰਕੇ ਡਾਓ ਜੋਨਸ ਦੇ ਵਿੱਚ ਅੱਜ 280 ਪੁਆਇੰਟ ਹੋਰ ਗਿਰਿਆ, 31,510 ਦੇ ਉੱਤੇ ਬੰਦ ਹੋਇਆ। S&P 31 ਪੁਆਇੰਟ ਗਿਰ ਕੇ 3955 ਤੇ, ਨੈਸਡੈਕ 67 ਪੁਆਇੰਟ ਗਿਰ ਕੇ 11,816 ਤੇ। ਜਿਹੜਾ ਜੀ ਸੋਨੇ ਦਾ ਭਾਅ $1717 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ ਇਹ 90 ਤੋਂ ਥੱਲੇ ਆਈ ਆ, $88 ਪ੍ਰਤੀ ਬੈਰਲ ਦੇ ਉੱਤੇ। 10 ਈਅਰ ਯੀਲਡ 3.21%, ਇਹ ਪਿਛਲੇ ਕਈ ਚਿਰ ਤੋਂ ਲਗਾਤਾਰ ਵੱਧ ਰਿਹਾ। ਜਦੋਂ ਸਟਾਕ ਥੱਲੇ ਜਾਂਦੇ ਆ ਯੂਜਲੀ ਬੌਂਡ ਮਾਰਕੀਟ ਜਿਹੜੀ ਉਹ ਸਟਰੋਂਗ ਹੁੰਦੀ ਆ। ਤੇ ਬਿਟਕੋਇਨ 20,104 ਤੇ ਇਥੀਰੀਅਮ 1555 ਯੂਐਸ ਡਾਲਰ ਦੇ ਬਰਾਬਰ ਚੱਲ ਰਿਹਾ ਹੈ। ਜੇ ਸਟਾਕ ਦੀ ਗੱਲ ਕਰਦੇ ਜਾਈਏ, ਤੁਸੀਂ ਦੱਸਦੇ ਸੀ ਕਿ ਸਟਾਕ ਬੈੱਡ ਬਾਥ ਐਂਡ ਬਿਯੋਂਡ ਦਾ ਸਟਾਕ ਅੱਜ $2.58 ਤੇ ਕਲੋਜ਼ ਹੋਇਆ ਹੈ, ਡਾਊਨ ਹੋਇਆ, ਸੋਰੀ $2.58 ਇੱਕ ਦਿਨ 'ਚ ਕਲੋਜ਼ ਹੋਇਆ $9 ਤੇ 53 ਸੈਂਟ 'ਚ। ਉਹਨਾਂ ਦਾ CEO ਪਿੱਛੇ ਜਿਹਾ ਰਿਜ਼ਾਈਨ ਕਰ ਗਿਆ ਸੀ, ਹੁਣ ਉਹ ਲੱਭ ਰਹੇ ਆ, ਪਰ ਅੱਜ ਉਹਨਾਂ ਨੇ ਅਨਾਊਂਸ ਕਰਤਾ ਬੈੱਡ ਬਾਥ ਐਂਡ ਬਿਯੋਂਡ 150 ਸਟੋਰ ਬੰਦ ਕਰਨ ਜਾ ਰਹੇ ਆ। ਇਹਦੇ ਨਾਲ ਉਹ ਕਹਿੰਦੇ ਸਾਨੂੰ $250 ਮਿਲੀਅਨ ਦਾ ਜਿਹੜਾ ਫਾਇਦਾ ਰਹੇਗਾ, ਤੇ 20% ਆਪਣੀ ਵਰਕ ਫੋਰਸ ਕੱਟਣ ਜਾ ਰਹੇ ਹੈਗੇ ਆ। ਬਿਲਕੁਲ ਜੀ। ਸੌਰੀ, ਮੈਂ ਇਹਦੇ ਵਿੱਚ ਹੀ ਥੋੜਾ ਜਿਹਾ ਐਡ ਕਰਦਾ ਜਾਵਾਂ। 17 ਅਗਸਤ ਨੂੰ ਇਹਦਾ ਸਟਾਕ $23 ਤੇ ਪਹੁੰਚ ਗਿਆ ਸੀ, ਤੇ ਅੱਜ ਜਿਹੜਾ ਇਹ $9.5 ਦੇ ਉੱਤੇ ਜਿਹੜਾ ਇਹ ਰਹਿ ਗਿਆ ਆ। ਉਦੋਂ ਇੱਕ ਇਨਵੈਸਟਰ ਨੇ ਅਚਾਨਕ ਕਿੰਨੇ ਜਿਹੜੇ ਹਰਜੋਤ ਸਿੰਘ ਜੀ ਹਾਂਜੀ ਸਟਾਕ ਬਾਏ ਕੀਤੇ ਸੀਗੇ, ਫਿਰ ਉਹਨੇ $53 ਮਿਲੀਅਨ ਦਾ ਖੁਦ ਮੁਨਾਫਾ ਲੈ ਕੇ, ਤੇ ਇਹ ਮੀਮ ਸਟਾਕ ਇੱਕ ਹਿਸਾਬ ਦੇ ਨਾਲ ਫਿਰ ਪਿੱਛੇ ਜਿਹੜਾ ਉਹ ਰਹਿ ਗਿਆ। ਸੋ ਹਰ ਇੱਕ ਜੋ ਚੀਜ਼ ਦੇਖਦੀ ਹੁੰਦੀ ਆ ਉਹ ਕਈ ਵਾਰੀ ਧੋਖਾ ਜਿਹੜਾ ਇਸ ਹਿਸਾਬ ਦੇ ਨਾਲ ਦੇ ਜਾਂਦੀ। ਸਟਾਕ ਤਾਂ ਹੈ ਹੀ ਅਜਿਹੀ ਖੇਡ ਜੀ। ਸੋ $1 ਦੀ ਕੀਮਤ ਇੰਡੀਆ ਦੇ $79 ਤੇ 60 ਪੈਸੇ ਦੇ ਬਰਾਬਰ ਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 32 ਸੈਂਟ ਦੇ ਬਰਾਬਰ ਰਹੀ ਹੈ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ।